खालसा सॉवरन सी, सॉवरन है, सॉवरन रह। खालसा बादशाह ਜਾਂ ਬਾਗੀ। ਆਸਾਮ ਦੇ ਵਿੱਚ ਮੁਸਲਮਾਨਾਂ ਦੀ ਆਬਾਦੀ 42% ਹੈ, ਵੈਸਟ ਬੰਗਾਲ 'ਚ ਮੁਸਲਮਾਨਾਂ ਦੀ ਆਬਾਦੀ 36% ਹੈ, ਤੇ ਉਹਨਾਂ ਦੇ ਨਾਲ ਕੀ ਹੋ ਰਿਹਾ ਹੈ ਇਮੈਜਿਨ ਕਰੋ ਕਿ ਇਸ ਹਕੂਮਤ ਦੀ, ਮੋਦੀ, ਅਮਿਤ ਸ਼ਾਹ, ਅਜੀਤ ਡੋਵਲ ਦੀ ਖੂਨੀ ਤਿਕੜੀ ਕਿਸ ਹੱਦ ਤੱਕ ਜਾਏਗੀ। 80% ਗੁਰਦੁਆਰੇ ਜਿਹੜੇ ਖਾਲਿਸਤਾਨੀ ਬੈਨਰ ਥੱਲੇ ਵੀ ਬਣੇ ਨੇ ਕੰਪਰੋਮਾਈਜ਼ਡ ਨੇ, ਉਹ ਕੋਸ਼ਿਸ਼ ਕਰਦੇ ਨੇ ਮਿਨੀਮਾਈਜ਼ ਹੋਏ, ਜਦੋਂ ਸਾਰੇ ਚਲੇ ਚੁਲੇ ਜਾਣ ਤੁਸੀਂ ਮਾੜੀ ਮੋਟੀ ਗੱਲਬਾਤ ਕਰ ਲਓ, ਕਿਉਂਕਿ ਐम्बेसियां, ਕੌਂਸੂਲੇਟਸ ਸਿਰਫ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੱਕ ਨਹੀਂ, ਬਹੁਤ ਜ਼ਿਆਦਾ ਪ੍ਰੈਸ਼ਰ ਹੈ। ਹਕੂਮਤ ਭਗਵੰਤ ਮਾਨ ਦੀ 400 ਦੇ ਕਰੀਬ ਇਹਨਾਂ ਨੇ ਪੁਲਿਸ ਮੁਕਾਬਲੇ ਬਣਾਏ। ਪਹਿਲੀਆਂ ਹਕੂਮਤਾਂ ਆਤੰਕਵਾਦੀ, ਅਲਗਾਵਵਾਦੀ ਔਰ ਉਗਰਵਾਦੀ ਕਹਿ ਕੇ ਮਾਰਦੀਆਂ ਰਹੀਆਂ, ਹੁਣ ਗੈਂਗਸਟਰ ਕਹਿ ਕੇ ਮਾਰ ਰਹੇ ਨੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। दिलों मोहब्बत जिन सही सच्चा, जिन मन होर मुख होर से कांडे कच्चा, रद्दे इश्क खुदाए रंग दीदार के, विसरिया जिन नाम से पोए पार थिए, आप लिए लड़ लाए दर दरवेश से, तिना धन जनेंदी माओ आए सफल से, परवरदगार अपार अगम बेअंत तू, जिना पछाता सच चुम्मा पैर मुँह, तेरी पनह खुदाए तू बख्शंदगी, शेख फरीद खैर दी जय बंदगी। वाहिगुरु जी का खालसा, वाहिगुरु जी की फतेह। साहिब श्री गुरु ग्रंथ साहिब जी की हजूरी में जुड़े बैठे सतगुरु जी का अपना आपा गुरु खालसा साध संगत जीओ, अज का यह विशेष दीवान जिथे 3 इतिहासक दिनों को समर्पित है, जिन्हों दे विच गुरु हरगोबिंद साहिब का प्रकाश पुरब 12 मई 1710 को छप्पड़ झिड़ी, जिसनों अज चापड़ चिड़ी करके कहा जाता है, ये कदों ना बदलिया पता नहीं, पर यह जंगी विਉਂਤਬੰਦੀ के एंगल तो बाबा बंदा सिंह बहादुर की चॉइस सी। सरहंद शहर तो 10 को बाहर, जिथे एक पासे पानी का छप्पड़ सी, एक पासे रुखों की झिड़ी सी, और फौजी एंगल तो उन्होंने जिस किस्म के कमाल की मिलिटरी ਵਿਉਂਤਬੰਦੀ की, वो अपने आप एक मिलिटरी इतिहास की भी दुनिया के इतिहास की एक वड्डी कामयाबी है। और 12 मई तो बाद 13 मई वाले दिन सिख सरहंद विच दाखिल हुए, तो 14 मई को फतेहगढ़ साहब के मुकाम पर खालसाई परचम चलाया गया। ये दिन अपने आप दे विच बहुत अहमियत वाला है, इसकी भी असी गल करांगे। तो फिर साडियां अजोकियां यादां दे विच लगभग 2 पीढ़ियां पहला 20 साल की जनरेशन अमरीका च मनी जाती है। 29 अप्रैल 1986 का खालिस्तान का ऐलाननामा, जिस पर थाए भाई हरजिंदर सिंह जी ने बिल्कुल ठीक फरमाया, ये वरा अमरीका दे विच अमरीकन डैकलरेशन ऑफ इंडिपेंडेंस का 250वां वरा भी है। तो जो अहमियत 4 जुलाई 1776 की डैकलरेशन ऑफ इंडिपेंडेंस की है, टॉमस जैफरसन का लिखा ऐलाननामा डैकलरेशन, जिसनों फिलाडेल्फिया दे विच 13 कॉलोनीज़ के नुमाइंदियां ने जिहड़ा उस दे उत्ते सही पाई सी, जिहड़ा तुहाडा रिजॉल्व सी कि असी आज़ाद होने, कि हुण असी अमरीका ने वलायत की बस्ती नहीं रहना,
ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਬੋਸਟਨ ਟੀ ਪਾਰਟੀ ਦਾ ਜ਼ਿਕਰ ਹੁੰਦਾ ਹੈ ਕਿ ਕਿਵੇਂ ਉਹਨਾਂ ਦੇ ਵੱਲੋਂ ਲਾਏ ਗਏ ਟੈਕਸ ਚਾਹ ਪੱਤੀ ਦੇ ਔਰ ਕਿਵੇਂ ਉਹਨਾਂ ਨੇ ਬੋਸਟਨ ਹਾਰਬਰ ਦੇ ਵਿੱਚ ਉਹਨਾਂ ਨੂੰ ਡਿਸਟਰੋਏ ਕੀਤਾ ਹੈ। ਔਰ ਜਦੋਂ 13 ਕਾਲੋਨੀਜ਼ ਨੇ ਐਲਾਨ ਕੀਤਾ ਹੈ, ਤੁਸੀਂ ਉਸ ਪੀਰੀਅਡ ਦਾ ਜਦੋਂ ਇਤਿਹਾਸ ਦੇਖੋ, ਕਿਉਂਕਿ ਬਹੁਤ ਕੁਝ ਕੰਪੈਰੀਜ਼ਨ ਹੈ। ਜੇ ਤੁਸੀਂ ਦੁਨੀਆ ਦੇ 6000 ਸਾਲ ਦੇ ਇਤਿਹਾਸ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਤਾਂ ਫਿਰ ਤੁਸੀਂ ਸਿੱਖ ਧਰਮ ਦਾ 558 ਵਰ੍ਹਿਆਂ ਦੇ ਇਤਿਹਾਸ ਨੂੰ ਠੀਕ ਪਰਿਖੇਪ ਦੇ ਵਿੱਚ ਸਮਝ ਸਕੋਗੇ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਪ੍ਰਕਾਸ਼ਮਾਨ ਹੁੰਦੇ ਨੇ ਦੁਨੀਆ ਦੇ ਵਿੱਚ ਕੀ ਚੱਲ ਰਿਹਾ। 1469 ਗੁਰੂ ਨਾਨਕ ਪਾਤਸ਼ਾਹ ਪ੍ਰਕਾਸ਼ਮਾਨ ਹੁੰਦੇ ਨੇ ਤੇ ਲਗਭਗ 29 ਵਰ੍ਹੇ ਦੀ ਉਮਰ 'ਚ ਜਦੋਂ ਪਹਿਲੀ ਉਦਾਸੀ ਤੇ ਨਿਕਲਦੇ ਨੇ, ਉਹੀ 15ਵੀਂ ਸਦੀ ਦਾ ਅੰਤ ਹੈ ਜਦੋਂ ਕਿ ਕੋਲੰਬਸ ਆ ਕੇ ਅਮਰੀਕਾ ਦੇ ਸ਼ੋਰ ਨੂੰ ਟੱਚ ਕਰਦੇ। ਉਹੀ ਪੁਰਤਗਾਲ ਦਾ ਵਾਸਕੋ ਡੀ ਗਾਮਾ ਜਿਸ ਦੀ ਐਕਸਪੀਡੀਸ਼ਨ ਜਿਹੜੀ ਹੈ ਉਹ ਕਾਲੀਕਟ ਪਹੁੰਚਦੀ ਹੈ ਕੇਰਲਾ ਦੇ ਵਿੱਚ, ਬਾਅਦ ਦੇ ਵਿੱਚ ਗੋਆ ਦੇ ਵਿੱਚ, ਜਿੱਥੇ ਫਿਰ ਉਹ 500 ਸਾਲ ਬੈਠੇ ਰਹੇ। ਪੁਰਤਗਾਲ ਦੀ ਕਾਲੋਨੀ ਸੀ, 1960 ਦੇ ਵਿੱਚ ਲਿਬਰੇਟ ਹੋਈ। ਹੁਣ ਇਹ ਬਹੁਤ ਅਹਿਮੀਅਤ ਵਾਲੀ ਗੱਲ ਹੈ ਕਿ ਯੂਰਪ ਦਾ ਬਸਤੀਵਾਦ, ਯੂਰਪ ਦੀ ਗਰੀਡ ਦੁਨੀਆ ਦੇ ਖਜ਼ਾਨੇ ਨੂੰ ਲੁੱਟਣ ਦੇ ਲਈ ਤੁਰੀ ਹੋਈ ਹੈ ਤੇ ਇੱਧਰ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨੇ ਨੂੰ ਨਾਲ ਲੈ ਕੇ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, 40,000 ਮੀਲ ਤੋਂ ਜ਼ਿਆਦਾ ਦਾ ਸਫ਼ਰ ਜਿਹੜਾ ਅੱਜ ਅਸੀਂ 5 ਉਦਾਸੀਆਂ ਦੇ ਰੂਪ 'ਚ ਦੇਖਦੇ ਹਾਂ, ਉਸ ਨੂੰ ਤੈਅ ਕਰ ਰਹੇ ਨੇ। ਸੁਨਿਆ ਪਿਆਰ ਦਾ, ਇਨਸਾਨੀਅਤ ਦਾ, ਸਾਹਿਬ ਮੇਰਾ ਇੱਕੋ ਹੈ ਭਾਈ ਇੱਕੋ ਹੈ, ਤੇ ਨਾਲ ਦੀ ਨਾਲ ਵੰਗਾਰ ਦਾ ਵੀ ਕਿ ਰਾਜੇ ਸ਼ੀਂਹ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਕਾਓ ਰਤ ਪਿਤ ਕੁੱਤਿਓ ਛੱਡ ਜਾਓ। ਇਹ ਜਦੋਂ ਅਸੀਂ 6000 ਸਾਲ ਦੀ ਇਨਸਾਨੀ ਸਿਵਲਾਈਜੇਸ਼ਨਸ ਨੂੰ ਦੇਖਦੇ ਹਾਂ, ਸਾਡਾ ਗੁਰੂ ਨਾਨਕ ਪਾਤਸ਼ਾਹ ਦਾ ਮੈਸੇਜ ਨੋ ਮੈਚ, ਜਿਵੇਂ ਭਾਈ ਜਸਪੀਰ ਸਿੰਘ ਜੀ ਨੇ ਕਿਹਾ ਸੀ ਕਿ ਜਦੋਂ ਅਸੀਂ ਗੁਰਮਤ ਫਲਸਫੇ ਦੀ ਗੱਲ ਕਰਦੇ ਹਾਂ, ਸਰਬੱਤ ਖਾਲਸਾ ਦਾ ਇੱਕ ਆਪਣਾ ਮਾਡਲ ਹੈ, ਪਰ ਸਿੱਖੀ ਸਿਧਾਂਤ ਔਰ ਜਿੰਨੀਆਂ ਸਿਵਲਾਈਜੇਸ਼ਨਸ ਹੁਣ ਤੱਕ ਹੋਈਆਂ ਨੇ, ਇਹ ਠੀਕ ਹੈ ਕਿ ਹਰ ਇੱਕ ਨੇ ਅੱਗੇ ਨਾਲੋਂ ਕੁਛ ਬਿਹਤਰ ਕੀਤਾ। ਬੜੇ ਬੜੇ ਐਮਪਾਇਰ ਇਸ ਧਰਤੀ ਤੇ ਹੋਏ, ਰੋਮਨ ਐਮਪਾਇਰ, ਆਟੋਮਨ ਐਮਪਾਇਰ, ਪਰਸ਼ੀਅਨ ਸਿਵਲਾਈਜੇਸ਼ਨ, ਬ੍ਰਿਟਿਸ਼ ਐਮਪਾਇਰ ਜਿਹਦੇ ਬਾਰੇ ਕਿਹਾ ਜਾਂਦਾ ਸੀ ਕਿ ਸੂਰਜ ਨਹੀਂ ਡੁੱਬਦਾ, ਮਾਇਆਨ ਸਿਵਲਾਈਜੇਸ਼ਨ, ਚਾਈਨੀਜ਼ ਸਿਵਲਾਈਜੇਸ਼ਨ। ਤੇ ਸਾਡਾ ਜਿਹੜਾ ਛੋਟਾ ਜਿਹਾ ਪੀਰੀਅਡ ਹੈ, ਛੋਟੀ ਜਿਹੀ ਵਿੰਡੋ ਹੈ, 40 ਸਾਲ ਮਹਾਰਾਜਾ ਰਣਜੀਤ ਸਿੰਘ ਦਾ ਪੀਰੀਅਡ, 10 ਸਾਲ ਪੋਸਟ ਮਹਾਰਾਜਾ ਰਣਜੀਤ ਸਿੰਘ। 1710 ਦੇ ਵਿੱਚ ਪਹਿਲਾ ਸਿੱਖ ਰਾਜ 14 ਮਈ 1710 ਨੂੰ ਜਿਹੜਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਐਸਟੈਬਲਿਸ਼ ਹੁੰਦਾ ਹੈ। ਤੇ ਜਦੋਂ ਅਸੀਂ ਦੇਖਦੇ ਹਾਂ ਤੁਹਾਡੀ ਰਾਇਲ ਸਟੈਂਪ, ਤੁਹਾਡਾ ਕੋਇਨ, ਤੁਹਾਡੇ ਸਿੱਕੇ, ਇਹ ਤੁਹਾਡੀ ਮਿਸ਼ਨ ਸਟੇਟਮੈਂਟ ਹੁੰਦੀ ਹੈ। ਇੱਥੇ ਜਦੋਂ ਤੁਸੀਂ ਕੋਈ ਵੀ ਆਰਗੇਨਾਈਜੇਸ਼ਨ ਰਜਿਸਟਰ ਕਰਵਾਉਂਦੇ ਹੋ ਤੇ ਤੁਸੀਂ ਮਿਸ਼ਨ ਸਟੇਟਮੈਂਟ ਦਿੰਦੇ ਹੋ। ਹੁਣ ਪਹਿਲੀ ਗੱਲ, ਜੇ ਛੱਪੜ ਝਿੜੀ ਦੇ ਉਸ ਜੰਗ ਦੀ ਗੱਲ ਕਰੀਏ, ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ 800 ਸਾਲ ਦਾ ਇਤਿਹਾਸ ਉਸ ਧਰਤੀ ਦਾ ਬਦਲ ਜਾਂਦਾ ਹੈ। ਮੈਂ ਪਹਿਲੇ ਸਿੱਖ ਰਾਜ ਦੀ ਸਥਾਪਤੀ ਨਹੀਂ ਹੈ। ਇਤਿਹਾਸ ਦੇ ਵਿਦਿਆਰਥੀ ਜਾਣਦੇ ਨੇ ਕਿ ਰਾਜਾ ਜੈਪਾਲ ਉਸ ਧਰਤੀ ਦਾ ਅਖੀਰਲਾ ਰਾਜਾ ਜਿਸ ਨੂੰ ਅਫਗਾਨਾਂ ਨੇ ਹਰਾਇਆ, ਔਰ ਮਹਿਮੂਦ ਗਜ਼ਨਵੀ ਜਿਹੜਾ ਲਗਭਗ 10ਵੀਂ ਸਦੀ ਦੇ ਵਿੱਚ ਉੱਥੋਂ ਤੁਰਦਾ ਹੈ, ਗਜ਼ਨੀ ਤੋਂ ਸੋਮਨਾਥ ਤੱਕ ਪਹੁੰਚ ਜਾਂਦਾ ਹੈ। ਹਾਲਾਂ ਹਜ਼ਰਤ ਮੁਹੰਮਦ ਸਾਹਿਬ ਦੇ ਇੰਤਕਾਲ ਦੇ 60 ਸਾਲ ਦੇ ਵਿੱਚ ਮੁਹੰਮਦ ਬਿਨ ਕਾਸਮ ਉਹ ਆ ਕੇ ਮੁਲਤਾਨ ਔਰ ਸਿੰਧ 2 ਸੂਬੇ ਫਤਹ ਕਰ ਲੈਂਦਾ। ਇਸਲਾਮ ਦੀ ਆਮਦ, ਉਹਨਾਂ ਦਾ ਰਾਜ 8ਵੀਂ ਸਦੀ ਦੇ ਵਿੱਚ ਆ ਜਾਂਦਾ ਹੈ, ਪਰ ਮੁਲਤਾਨ ਸਿੰਧ ਤੋਂ ਬਾਅਦ ਫਿਰ 200 ਸਾਲ ਦਾ ਗੈਪ ਹੈ। ਫਿਰ ਮਹਿਮੂਦ ਗਜ਼ਨਵੀ ਆਉਂਦਾ ਹੈ ਔਰ ਬਾਅਦ ਦੇ ਵਿੱਚ ਮੁਹੰਮਦ ਗੌਰੀ ਦੇ ਰੂਪ 'ਚ ਜਦੋਂ ਕਿ ਉਹ ਪ੍ਰਿਥਵੀ ਰਾਜ ਚੌਹਾਨ ਨੂੰ ਡਿਫੀਟ ਕਰਦਾ ਹੈ। 400-500 ਸਾਲ ਪਠਾਣਾ ਦੇ ਰਾਜ ਦੀ ਵਿੰਡੋ ਹੈ। ਔਰ ਫਿਰ ਜਦੋਂ 1526 ਦੇ ਵਿੱਚ ਬਾਬਰ ਆਉਂਦਾ ਹੈ, ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਟੈਸਟੀਮਨੀ ਹੈ ਕਿ ਮੁਗਲ ਪਠਾਣਾ ਭਈ ਲੜਾਈ। ਉਹ ਲੜਾਈ ਅਬਰਾਹਮ ਲੋਧੀ ਔਰ ਮੁਗਲ ਜਿਹੜਾ ਬਾਬਰ ਜਿਹੜਾ ਉਹ ਆਪਣੇ ਓਰੀਜਨ ਕਰਕੇ ਉਜ਼ਬੈਕ ਹੈ, ਉਹ ਉੱਥੋਂ ਨਿਕਲਦਾ ਕਿਉਂਕਿ ਆਪਣੇ ਘਰੋਂ ਕੁੱਟ ਖਾਂਦਾ। ਤੇ ਫਿਰ ਜਦੋਂ ਗੁਰੂ ਸਾਹਿਬ ਨੇ ਕਿਹਾ ਕਿ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ। ਖੁਰਾਸਾਨ ਅੱਜ ਜਦੋਂ ਕਿ ਸਾਡੇ ਖਿੱਤੇ ਦੇ ਵਿੱਚ ਅਮਰੀਕਾ, ਈਰਾਨ, ਇਜ਼ਰਾਈਲ ਇੱਕ ਟਕਰਾਅ ਦੀ ਲਾਈਨ ਚੱਲ ਰਹੀ ਹੈ, ਤੇ ਉਹ ਖੁਰਾਸਾਨ ਦੇ ਕਾਨਸੈਪਟ ਨਾਲ ਜਦੋਂ ਅਸੀਂ ਉਹਦੇ 'ਚ ਮੌਜੂਦਾ ਬਹੁਤ ਸਾਰਾ ਈਰਾਨ ਦਾ ਹਿੱਸਾ,
ਕਾਬਲ ਸਮੇਤ ਅਫਗਾਨਿਸਤਾਨ ਦਾ ਹਿੱਸਾ ਹੈ, ਉਜ਼ਬੇਕਿਸਤਾਨ ਦਾ ਹਿੱਸਾ, ਤਾਜਿਕਸਤਾਨ ਦਾ ਹਿੱਸਾ, ਸੈਂਟਰਲ ਰਿਪਬਲਿਕ ਤੱਕ ਬਹੁਤ ਵੱਡਾ ਸੂਬਾ ਸੀ। ਉਹ ਬਾਬਰ ਉਸ ਨੂੰ ਜਿੱਤ ਲੈਂਦਾ ਹੈ ਤੇ ਫਿਰ ਭਾਰਤ ਵੱਲ ਮੁੜਦਾ ਹੈ। ਇਹ ਉਸ ਵੇਲੇ ਦੇ ਹਾਲਾਤ ਨੇ। ਤੇ 800 ਸਾਲ ਫਿਰ ਉਹ ਮੁਗਲਿਆ ਸਲਤਨਤ ਜਿਹੜੀ ਪਠਾਣਾ ਤੋਂ ਬਾਅਦ ਤੁਰਕ ਤੇ ਫਿਰ ਬਾਬੇ ਕੇ ਔਰ ਬਾਬਰ ਕੇ ਦੀ ਟੱਕਰ। ਸੋ ਇਹ ਸਰਹੰਦ ਦੀ ਜੰਗ, ਛੱਪੜ ਚਿੜੀ ਦੀ ਜੰਗ ਐਕਸਟ੍ਰੀਮ ਹੈ। ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਕਿਸਮਤ ਦਾ ਫੈਸਲਾ ਹੋ ਜਾਂਦਾ ਹੈ। ਅਸੀਂ ਚਮਕੌਰ ਦੀ ਜੰਗ ਜਾਂ ਜੂਨ 84 ਦੇ ਘੱਲੂਘਾਰੇ ਦੀ ਅਸਾਮੀ ਜੰਗ ਦਾ ਜ਼ਿਕਰ ਕਰਦੇ ਹਾਂ। ਕਦੇ ਤੁਸੀਂ ਇਸ ਸਰਹੰਦ ਦੀ ਜੰਗ ਵੱਲ ਧਿਆਨ ਦਿਓ। ਸਰਹੰਦ ਕੋਈ ਛੋਟਾ ਸੂਬਾ ਨਹੀਂ ਹੈ, ਜਿਵੇਂ ਦੱਸਿਆ ਗਿਆ ਬਹੁਤ ਖੁਸ਼ਹਾਲ ਸਰਹਿੰਦ, ਹਿੰਦੁਸਤਾਨ ਦਾ ਸਿਰ। ਦਿੱਲੀ ਲਾਹੌਰ ਦੇ ਨਾਲੋਂ ਵੀ ਸਰਹੰਦ ਇੰਨਾ ਪਾਵਰਫੁਲ ਜਿਹੜਾ ਸੂਬਾ, ਜਿਸ ਦੇ ਕੋਲ ਆਪਣਾ ਤੋਪਖਾਨੇ, ਜਿਸ ਦੇ ਕੋਲ ਟ੍ਰੇਨ ਪਠਾਣਾ ਦੀ ਫੌਜ ਹੈ, ਜਿਨ੍ਹਾਂ ਦੇ ਕੋਲ ਵੱਡੇ ਵੱਡੇ ਹਾਥੀਆਂ ਦੇ ਉੱਤੇ ਔਰ ਹਰ ਕਿਸਮ ਦੀਆਂ ਉਹਨਾਂ ਦੇ ਕੋਲ ਜਿਹੜੀਆਂ ਉਸ ਪੀਰੀਅਡ ਦੀਆਂ ਜੰਗੀ ਲੋੜਾਂ ਨੇ। ਬਾਰੂਦ ਤਾਂ ਬਾਬਰ ਦੇ ਨਾਲ ਹੀ ਆਇਆ। ਉਹਨੂੰ ਹਸਤ ਚੜਾਈ, ਉਹਨੂੰ ਤੁਬਕ ਚਲਾਈ। ਗੁਰੂ ਸਾਹਿਬ ਨੇ ਅਸਾਵੇਂ ਜੰਗ ਦੀ ਗੱਲ ਕੀਤੀ ਸੀ ਕਿ ਪਠਾਣਾ ਦੇ ਕੋਲ ਹਾਥੀ ਨੇ, ਪਰ ਜਿਹੜਾ ਬਾਬਰ ਆਇਆ ਉਹਦੇ ਕੋਲ ਉਹ ਤੁਬਕ ਹੈ, ਉਹਦੇ ਕੋਲ ਤੋਪ ਹੈ, ਉਹਦੇ ਕੋਲ ਬਾਰੂਦ ਹੈ, ਜਿਹੜਾ ਉਸ ਧਰਤੀ ਦੇ ਉੱਤੇ ਕਿਸੇ ਨੇ ਬਾਰੂਦ ਦਾ ਧਮਾਕਾ ਪਹਿਲਾਂ ਨਹੀਂ ਸੀ ਦੇਖਿਆ ਹੋਇਆ। ਹੁਣ ਸਿੱਖਾਂ ਦੇ ਕੋਲ ਕੀ ਹੈ? ਗੁਰੂ ਸਾਹਿਬ ਉਸ ਤੋਂ 1704 'ਚ ਅਨੰਦਪੁਰ ਸਾਹਿਬ ਦਾ 9 ਮਹੀਨੇ ਦਾ ਕਿਲ੍ਹਾ, ਚਮਕੌਰ ਦੀ ਜੰਗ, ਮਾਛੀਵਾੜਾ, ਦੀਨਾ ਕਾਂਗੜ, ਦਮਦਮਾ ਸਾਹਿਬ ਔਰ ਫਿਰ ਉਹ ਦੱਖਣ ਵੱਲ ਨੰਦੇੜ ਵੱਲ ਤੁਰ ਪੈਂਦੇ ਨੇ। ਇੱਕ ਗੈਪ ਹੈ। 1708 ਦੇ ਵਿੱਚ ਗੁਰੂ ਸਾਹਿਬ ਜੋਤੀ ਜੋਤ ਸਮਾਉਂਦੇ ਨੇ। ਉਸ ਤੋਂ ਲਗਭਗ ਜਿੰਨੇ ਤੁਸੀਂ ਇਤਿਹਾਸਕ ਸੋਰਸ ਦੇਖੋਗੇ, ਬਾਬਾ ਬੰਦਾ ਸਿੰਘ ਬਹਾਦਰ ਨਾਲ 8 ਹਫ਼ਤੇ ਤੋਂ ਜ਼ਿਆਦਾ ਦਾ ਇੰਟਰੈਕਸ਼ਨ ਨਹੀਂ ਹੈ। 10ਵੇਂ ਪਾਤਸ਼ਾਹ ਦਾ ਅੰਮ੍ਰਿਤ ਛਕਾਇਆ ਜਾਂਦਾ ਹੈ, ਉਸ ਦਾ ਨਾਮ ਗੁਰਬਖਸ਼ ਸਿੰਘ ਰੱਖਿਆ ਜਾਂਦਾ ਹੈ। ਪਰ ਜਿਹੜਾ ਪਹਿਲਾ ਡਾਇਲੌਗ ਸੀ 10ਵੇਂ ਪਾਤਸ਼ਾਹ ਦਾ ਔਰ ਬੰਦਾ ਸਿੰਘ ਬਹਾਦਰ ਦਾ ਕਿ ਤੂੰ ਕੌਣ, ਤੇ ਉਹਨੇ ਕਿਹਾ ਜੀ ਆਪ ਦਾ ਬੰਦਾ ਹੈ। ਤੇ ਜਵਾਬ ਸੀ ਜੇ ਬੰਦਾ ਹੈ ਤੇ ਬੰਦਿਆਂ ਵਾਲੇ ਕੰਮ ਕਰ। ਹੁਣ ਬੰਦਾ ਸਿੰਘ ਪੰਜਾਬ ਦੇ ਵਿੱਚ ਕੋਈ ਫਿਗਰ ਨਹੀਂ ਨੇ। ਗੁਰੂ ਸਾਹਿਬ ਦੇ ਹੁਕਮਨਾਮੇ ਨੇ ਪੰਥ ਦੇ ਨਾਮ, ਮਾਝੇ ਦੀ ਸੰਗਤ, ਮਾਲਵੇ ਦੀ ਸੰਗਤ, ਦੁਆਬੇ ਦੀ ਸੰਗਤ, ਪੁਆਧ ਦੀ ਸੰਗਤ। ਉਸ ਕੇ ਬੰਦੇ ਨੂੰ ਅਸਾਂ ਜਥੇਦਾਰ ਕੀਤਾ ਹੈ, ਹਥਿਆਰ ਬਣ ਆਏ ਮਿਲੋ। ਹੁਣ ਗੱਲ ਅਸੀਂ ਅੱਜ ਦੀ ਜੰਗ ਦੀ ਕਰ ਰਹੇ ਹਾਂ ਖਾਲਿਸਤਾਨ ਦੀ, ਕਿ ਈਮਾਨ, ਫੇਥ, ਗੁਰੂ ਤੇ ਭਰੋਸਾ ਇਹ ਡਿਸਾਈਡਿੰਗ ਫੈਕਟਰ ਨੇ। ਹਥਿਆਰ ਚੰਗਾ ਹੋਣਾ ਬੜੀ ਚੰਗੀ ਗੱਲ ਹੈ, ਪਰ ਇਨ ਦਾ ਐਂਡ ਫੇਥ ਜਿੱਤਦਾ, ਇਨ ਦਾ ਐਂਡ ਈਮਾਨ ਜਿੱਤਦਾ। ਹੁਣ ਉਹ ਹੁਕਮਨਾਮੇ ਆਉਂਦੇ ਨੇ, ਸਿੱਖਾਂ ਕੋਲ ਕੁਛ ਨਹੀਂ। ਇੱਕ ਹਲ ਵਾਹੁਣ ਵਾਲਾ ਕਿਰਤੀ ਸਿੱਖ ਲੋਹਾਰ ਦੇ ਕੋਲ ਜਾਂਦਾ, ਆਪਣਾ ਹਲ ਲੈ ਕੇ ਜਾਂਦਾ, ਕਹਿੰਦਾ ਇਹਨੂੰ ਪਿਘਲਾ ਕੇ ਤਲਵਾਰ ਬਣਾ ਦੇ। ਇੱਕ ਤਰਖਾਣਾ ਕੰਮ ਕਰਨ ਵਾਲਾ ਸਿੱਖ ਆਪਣੇ ਔਜ਼ਾਰ ਲੈ ਕੇ ਉਹ ਲੋਹਾਰ ਕੋਲ ਜਾਂਦਾ, ਕਹਿੰਦਾ ਇਹਨੂੰ ਪਿਘਲਾ ਕੇ ਜਿਹੜਾ ਉਹ ਤਲਵਾਰ ਬਣਾ ਦੇ। ਉਹਦੇ ਨਾਲ ਲੀਰਾਂ ਲਪੇਟੀਆਂ ਹੋਈਆਂ। ਬੇਸ਼ੱਕ ਬੰਦਾ ਸਿੰਘ ਬਹਾਦਰ 1708 ਤੋਂ 1710 ਤੱਕ ਜਦੋਂ ਗੁਰੂ ਸਾਹਿਬ ਜੋਤੀ ਜੋਤ ਸਮਾਉਂਦੇ ਨੇ, ਇੱਕ ਅਕਾਊਂਟ ਇਹ ਹੈ ਦਿੱਲੀ ਤੋਂ 30 ਮੀਲ ਦੂਰ ਆਪਣਾ ਝੰਡਾ ਗੜ ਚੁੱਕੇ ਨੇ। ਉਧਰੋਂ ਆਏ ਨੇ ਸਾਊਥ ਵੱਲੋਂ, ਸਹਾਰਨਪੁਰ, ਹਰਿਆਣਾ ਔਰ ਉਸ ਤੋਂ ਪਹਿਲਾਂ ਸਮਾਣਾ, ਇਹ ਉਹ ਫਤਹ ਵੀ ਹੈ। ਲੇਕਿਨ ਬਹੁਤ ਘੱਟ ਰਿਸੋਰਸ ਨੇ। ਸਧਾਰਨ ਸਿੱਖ ਜਿਹੜੇ ਇਕੱਠੇ ਹੁੰਦੇ ਨੇ, ਉਹਨਾਂ ਦੇ ਅੰਦਰ ਇੱਕੋ ਹੀ ਹੈ ਕਿ ਭਾਈ ਅਸੀਂ ਇਸ ਧਰਤੀ ਦੇ ਉੱਤੇ ਜਿਵੇਂ ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਂਵ ਦੇ, ਸੱਚ ਦਾ ਰਾਜ ਕਾਇਮ ਕਰਨਾ। ਤੇ ਔਰ ਇਹੀ 2 ਦਿਨ ਬਾਅਦ ਉਸ ਜੰਗ ਦੇ ਜਦੋਂ ਸਿੱਕਾ ਜਾਰੀ ਹੁੰਦਾ ਤੇ ਉਸ ਸਿੱਕੇ ਦੇ ਉੱਤੇ ਉਕਰੇ ਹੋਏ ਲਫ਼ਜ਼ ਨੇ, ਫਾਰਸੀ ਉਸ ਵੇਲੇ ਦੀ ਜ਼ਬਾਨ ਸੀ। ਸਰਕਾਰੇ ਖਾਲਸਾ ਜੀਓ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਆਫੀਸ਼ੀਅਲ ਨਾਮ ਹੈ, ਉਹਨਾਂ ਦੀ ਵੀ ਸਰਕਾਰੀ ਜ਼ਬਾਨ ਫਾਰਸੀ ਸੀ। ਤੇ ਉਸ ਦੇ ਉੱਤੇ ਲਫ਼ਜ਼ ਨੇ, ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ, ਫਜ਼ਲ ਸੱਚਾ ਸਾਹਿਬ ਅਸਤ। ਕਿ ਅਸੀਂ ਇਹ 2 ਜਹਾਨਾਂ ਦੇ ਵਿੱਚ ਸਿੱਕਾ ਚਲਾਇਆ। ਸਿੱਕਾ ਜ਼ਦ ਪਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ। ਇਹਦੀ ਤੇਗ ਗੁਰੂ ਨਾਨਕ ਪਾਤਸ਼ਾਹ ਦੀ ਹੈ। ਇਹ ਸੱਚ ਦੀ ਤੇਗ ਹੈ, ਇਹ ਸੱਚ ਦਾ ਮਾਰਗ ਹੈ, ਇਹ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਚੱਲਦੇ ਆ। ਜਿਹੜਾ ਆਪਣਾ ਆਪਾ ਜਿਸ ਸਿੱਖ ਨੇ ਗੁਰੂ ਨੂੰ ਭੇਟ ਕੀਤਾ ਸੀ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਫਤਿਹ ਸਾਨੂੰ ਕੌਣ ਫਤਿਹ ਡਿਨਾਈ ਕਰ ਸਕਦਾ? ਸਾਡੀ ਤਾਂ ਗ੍ਰੀਟਿੰਗ ਹੀ ਫਤਿਹ, ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ।
ਉਸ ਵਾਹਿਗੁਰੂ ਦੀ ਮੌਤ 'ਚ ਖਾਲਸਾ ਪ੍ਰਗਟ ਹੁੰਦਾ ਹੈ ਤੇ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ ਦੇ ਸ਼ਹਿਨਸ਼ਾਹ ਬਾਦਸ਼ਾਹ ਦਰਵੇਸ਼ ਨਾਸਰੋ ਮਨਜ਼ੂਰ ਏਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਉਹਨਾਂ ਨੇ ਸਾਨੂੰ ਫਤਿਹ ਬਖਸ਼ੀ ਹੈ। ਔਰ ਉਸ 800 ਸਾਲ ਦੇ ਇਤਿਹਾਸ ਨੂੰ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਦਾ ਇਤਿਹਾਸ ਬਦਲ ਦਿੰਦਾ ਹੈ। ਇਕਨੋਮਿਕਲ ਪ੍ਰੋਸਪੈਰਿਟੀ 250 ਸਾਲ ਅਮਰੀਕਾ ਦੀ ਇੰਡੀਪੈਂਡੈਂਸ ਦੀ ਗੱਲ ਹੈ ਔਰ ਬਹੁਤ ਸਾਰੀਆਂ ਸਿਮਿਲੈਰਿਟੀਜ਼ ਨੇ। ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਵੇਲੇ 13 ਕਾਲੋਨੀਜ਼ ਵਾਲਿਆਂ ਨੂੰ ਪਤਾ ਨਹੀਂ ਸੀ ਸਾਡੇ ਨਾਲ ਕੀ ਹੋਣਾ। ਜਿਵੇਂ ਜਿਨ੍ਹਾਂ ਨੇ ਖਾਲਿਸਤਾਨ ਦੀ ਡੈਕਲੇਰੇਸ਼ਨ ਕੀਤੀ ਜਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿਨ੍ਹਾਂ ਨੇ ਦਿੱਲੀ ਤਖਤ ਨਾਲ ਟੱਕਰ ਲਈ, ਤੁਸੀਂ ਉਸ ਪੀਰੀਅਡ 'ਚ ਵੀ ਦੇਖੋ ਜਦੋਂ 10ਵੇਂ ਪਾਤਸ਼ਾਹ ਨੇ ਖਾਲਸਾ ਪੰਥ ਸਾਜਿਆ। ਹੁਣ ਅੱਜ ਭਾਰਤ ਨੂੰ ਚੌਥੀ ਪਾਵਰ, 5ਵੀਂ ਪਾਵਰ, ਇਕਨੋਮਿਕਲ ਪਾਵਰ ਉਹ ਬੜਾ ਕੁਛ ਕਿਹਾ ਜਾਂਦਾ ਹੈ। ਦੁਨੀਆ ਦੇ ਸਾਰੇ ਵਪਾਰ ਦਾ ਸਿਰਫ 2% ਇੰਡੀਆ ਦੇ ਕੋਲ ਹੈ ਅੱਜ ਵੀ। ਤੇ ਜਿਸ ਮੁਗਲ ਸਾਮਰਾਜ ਦੀ ਅਸੀਂ ਗੱਲ ਕਰਦੇ ਹਾਂ ਔਰੰਗਜ਼ੇਬ ਦੇ ਵੇਲੇ ਸਭ ਤੋਂ ਫੈਲਿਆ ਹੋਇਆ ਸੀ, ਉਸ ਵੇਲੇ ਦੇ ਵਰਲਡ ਟ੍ਰੇਡ ਦਾ 22% ਮੁਗਲ ਇੰਡੀਆ ਦੇ ਕੋਲ ਸੀ। ਇੰਨੀ ਵੱਡੀ ਪਾਵਰ ਸੀ ਮੁਗਲੀਆ ਸਲਤਨਤ। ਤੇ ਅੱਜ ਵੀ ਤੁਸੀਂ ਅਨੰਦਪੁਰ ਸਾਹਿਬ ਜਾਓ, ਠੀਕ ਹੈ ਹੁਣ ਬਹੁਤ ਇਮਾਰਤਾਂ ਜਾਂ ਉਸ ਦੀ ਪ੍ਰੋਸਪੈਰਿਟੀ ਵੱਲ ਜਾਂ ਉਸ ਨੂੰ ਨਵੇਂ ਢੰਗ ਨਾਲ ਕਿਤੇ ਚਿੱਟਾ ਕਰਤਾ ਕਿਤੇ ਨੀਲਾ ਕਰ ਦਿੱਤਾ, ਪਰ ਇੱਕ ਪਿੰਡ ਵਾਂਗ ਹੈ। ਤੇ ਉਸ ਵੇਲੇ ਵੀ ਜਦੋਂ ਇਸ ਰਿਜ਼ੋਲਵ ਦੇ ਨਾਲ ਖਾਲਸਾ ਉਤਰਿਆ ਮੈਦਾਨ ਦੇ ਵਿੱਚ 5 ਪਿਆਰਿਆਂ ਦੇ ਰੂਪ 'ਚ 80,000 ਦੇ ਇਕੱਠ 'ਚੋਂ ਚੋਣ ਗੁਰੂ ਸਾਹਿਬ ਦੀ ਡਿਕਰੀ ਕਿ ਅੱਜ ਤੋਂ ਤੁਸੀਂ ਖਾਲਸਾ ਹੋ, ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ। ਇਹ ਇੱਕ ਉਸ ਲੈਵਲ ਦੀ ਤਬਦੀਲੀ ਜਿਸ ਨੇ ਫਿਰ ਰਾਜ ਕਰੇਗਾ ਖਾਲਸਾ। ਕਿਸੇ ਵੀਰ ਨੇ ਕਿਹਾ ਸੀ ਕਿ ਜੀ ਕੀ ਜੇ ਸੰਤ ਭਿੰਡਰਾਂ ਵਾਲੇ ਇਹ ਨਾ ਕਹਿੰਦੇ ਕਿ ਜੀ ਜੇ ਦਰਬਾਰ ਸਾਹਿਬ ਤੇ ਫੌਜ ਆਈ ਤੇ ਖਾਲਿਸਤਾਨ ਦੀ ਨਹੀਂ ਰੱਖੀ ਜਾਵੇਗੀ ਕਿ ਅਸੀਂ ਫੇਰ ਨਹੀਂ ਸੀ ਰਹਿਣਾ। ਬਿਲਕੁਲ ਠੀਕ ਹੈ, ਪਰ ਹਰ ਚੀਜ਼ ਦਾ ਇੱਕ ਕੰਟੈਕਸਟ ਹੁੰਦਾ ਹੈ। ਖਾਲਸਾ ਸੋਵਰਨ ਸੀ, ਸੋਵਰਨ ਹੈ, ਸੋਵਰਨ ਰਹਿ। ਖਾਲਸਾ ਬਾਦਸ਼ਾਹ ਜਾਂ ਬਾਗੀ, ਵੈਰੀ ਸਿੰਪਲੀ ਪ੍ਰਾਚੀਨ ਪੰਥ ਪ੍ਰਕਾਸ਼ ਨੇ ਡਿਫਾਈਨ ਕੀਤਾ ਹੈ, ਜਾਂ ਖਾਲਸਾ ਸੋਵਰਨ ਹੈ ਜਾਂ ਸੋਵਰਨਟੀ ਲਈ ਲੜ ਰਿਹਾ ਹੈ। ਪਰ ਜਦੋਂ ਅਸੀਂ 47 ਤੋਂ 84 ਤੱਕ 37 ਸਾਲ ਦਾ ਸਫ਼ਰ ਦੇਖਦੇ ਹਾਂ, ਬੇਸ਼ੱਕ ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਸਮੇਂ ਦੇ ਹਾਣ ਦੀ ਨਹੀਂ ਹੋ ਸਕੀ, ਉਹ ਇਹਨਾਂ ਦੀਆਂ ਚਲਾਕੀਆਂ ਨਹੀਂ ਸਮਝ ਸਕੀ। ਇਹਦੇ ਬਾਵਜੂਦ ਕੋਈ ਦੁਨੀਆ ਦਾ ਐਨਾਲਿਸਟ, ਕੋਈ ਹਿਸਟੋਰੀਅਨ, ਕੋਈ ਨਿਰਪੱਖ ਬੰਦਾ ਇਸ ਸਿੱਖ ਕੌਮ ਨੂੰ ਦੋਸ਼ ਨਹੀਂ ਦੇ ਸਕਦਾ ਕਿ ਅਸੀਂ ਸੈਕੂਲਰ ਇੰਡੀਆ ਦੇ ਵਿੱਚ ਐਡਜਸਟ ਕਰਨ ਦੇ ਲਈ ਹਰ ਪੀਸਫੁਲ ਹਰਬਾ ਵਰਤਿਆ। ਔਰ ਇਹ ਜ਼ਾਹਰ ਹੈ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਧਰਮ ਯੁੱਧ ਮੋਰਚੇ ਦੀ ਮੁੱਖ ਮੰਗ ਸੀ, ਟਰੂ ਫੈਡਰਲ ਸਟਰਕਚਰ ਦੀ ਗੱਲ ਸੀ ਕਿ 3-4 ਮਹਿਕਮੇ ਡਿਫੈਂਸ, ਐਕਸਟਰਨਲ ਅਫੇਅਰਸ, ਕਮਿਊਨੀਕੇਸ਼ਨ, ਫੋਰਨ ਅਫੇਅਰਸ ਇਹ ਸੈਂਟਰ ਦੇ ਕੋਲ ਹੋਣ ਔਰ ਬਾਕੀ ਸੂਬੇ ਆਟੋਨਮਸ ਹੋਣ। ਪਰ ਉਹਦਾ ਜਵਾਬ ਟੈਂਕਾਂ ਤੋਪਾਂ ਦਾ ਹਮਲਾ, ਸਿੱਖਾਂ ਦੇ ਖਿਲਾਫ ਟੋਟਲ ਵਾਰ, ਜਿਸ ਦੇ ਵਿੱਚ ਸਿਰਫ ਫਿਜ਼ੀਕਲ ਜੈਨੋਸਾਈਡ ਨਹੀਂ, ਉਸ ਦੇ ਵਿੱਚ ਤੁਸੀਂ ਹਿਸਟੋਰੀਕਲ, ਸਟੈਟਿਸਟੀਕਲ, ਸਿੱਖ ਰੈਫਰੈਂਸ ਲਾਇਬ੍ਰੇਰੀ, ਅਤਿਨ ਖੇਤੀ ਕਾਨੂੰਨ, ਇਕਨੋਮਿਕਲ ਜੈਨੋਸਾਈਡ ਦੀ ਗੱਲ ਸੀ। ਔਰ ਅੱਜ ਜਿਸ ਲੈਵਲ ਤੇ ਮੋਦੀ, ਅਮਿਤ ਸ਼ਾਹ ਜੋ ਪੰਜਾਬ ਦੇ ਵਿੱਚ 2027 ਤੱਕ ਪਹੁੰਚਦੇ ਆ, ਜੋ ਖੇਲਾ ਕਰਨ ਜਾ ਰਹੇ ਨੇ, ਉਹਦਾ ਅੰਦਾਜ਼ਾ ਅੱਜ ਬੰਗਾਲ 'ਚ ਕੀ ਹੋ ਰਿਹਾ ਉਸ ਤੋਂ ਤੁਸੀਂ ਅੰਦਾਜ਼ਾ ਲਾਓ। ਅਸਾਮ 'ਚ ਕੀ ਹੋਇਆ ਉਸ ਤੋਂ ਅੰਦਾਜ਼ਾ ਲਾਓ। ਅਸਾਮ ਦੇ ਵਿੱਚ ਮੁਸਲਮਾਨਾਂ ਦੀ ਆਬਾਦੀ 42% ਹੈ, ਵੈਸਟ ਬੰਗਾਲ 'ਚ ਮੁਸਲਮਾਨਾਂ ਦੀ ਆਬਾਦੀ 36% ਹੈ। ਤੇ ਉਹਨਾਂ ਦੇ ਨਾਲ ਕੀ ਹੋ ਰਿਹਾ ਇਮੈਜਿਨ ਕਰੋ ਕਿ ਇਸ ਹਕੂਮਤ ਦੀ, ਮੋਦੀ, ਅਮਿਤ ਸ਼ਾਹ, ਅਜੀਤ ਡੋਵਲ ਦੀ ਖੂਨੀ ਤਿਕੜੀ ਕਿਸ ਹੱਦ ਤੱਕ ਜਾਏਗੀ। ਇਸ ਦੇ ਲਈ ਇਹ ਠੀਕ ਹੈ ਦੀਵਾਨ ਸਾਡੇ ਸ਼ਹੀਦੀ ਸਮਾਗਮ ਇਹ ਵਚਨਬੱਧਤਾ ਲਈ ਹੁੰਦੇ ਨੇ, ਇਹਨਾਂ 'ਚ ਕੋਈ ਸਟ੍ਰੈਟਜੀਜ਼ ਡਿਸਕਸ ਨਹੀਂ ਹੁੰਦੀ ਹੈ। ਸਟ੍ਰੈਟਜੀਜ਼ ਸਾਡੀਆਂ ਬੰਦ ਕਮਰਿਆਂ ਦੇ ਅੰਦਰ ਬੈਠ ਕੇ ਆਪਸੀ ਸਿਰ ਜੋੜ ਕੇ ਆਪਣੇ ਨਿਸ਼ਾਨੇ ਵੱਲ ਵਧਣ ਲਈ ਹੋਣੀਆਂ ਚਾਹੀਦੀਆਂ ਨੇ। ਪਰ ਇੱਕ ਗੱਲ ਜਿਹੜੀ ਉਸ ਵੇਲੇ ਵੀ ਸਿੱਖਾਂ ਨੂੰ ਸਮਝ ਆ ਗਈ ਸੀ, ਜਦੋਂ 10ਵੇਂ ਪਾਤਸ਼ਾਹ ਨੇ ਖਾਲਸੇ ਨੂੰ ਸੋਵਰਨ ਡਿਕਲੇਅਰ ਕਰਦੇ ਆ, ਰਾਜ ਕਰੇਗਾ ਖਾਲਸਾ, ਜਿਹੜੇ ਅਸੀਂ ਆਪਣੇ ਦਿਓਰੇ ਦੇ ਵਿੱਚ ਇਹ ਲਫ਼ਜ਼ ਪੜ੍ਹਦੇ ਹਾਂ, ਰਾਜ ਕਰੇਗਾ ਖਾਲਸਾ, ਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲेंगे, ਬਚੇ ਸ਼ਰਨ ਜੋ ਹੋਏ। ਇਹ ਰਹਿਤਨਾਮਾ ਭਾਈ ਨੰਦ ਲਾਲ ਜੀ ਦੇ ਵਿੱਚ ਅੰਕਿਤ ਨੇ। ਇਹ ਅਸੀਂ ਆਪਣਾ ਰਿਜ਼ੋਲਵ ਐਵਰੀ ਡੇ ਕਿ ਅਸੀਂ ਸੋਵਰਨ ਹੈ। ਜਦੋਂ ਸੰਤਾਂ ਨੇ ਕਿਹਾ ਕਿ ਭਾਈ ਅਸੀਂ ਅਰਦਾਸ ਅਨੰਦਪੁਰ ਦੇ ਮਤੇ ਦੀ ਕੀਤੀ ਹੋਈ ਹੈ, ਓਰੀਜਨਲ ਮਤਾ ਜਿਹੜਾ ਅਨੰਦਪੁਰ ਹੋਇਆ, ਲੁਧਿਆਣੇ ਦੀ ਅਮੈਂਡਮੈਂਟ ਵਾਲਾ ਨਹੀਂ, ਪਰ
ਜੇ ਇਹ ਇਹਨਾਂ ਨੇ ਕਬੂਲ ਨਾ ਕੀਤਾ ਤੇ ਦਰਬਾਰ ਸਾਹਿਬ ਤੇ ਹੀ ਫੌਜ ਚਾੜ ਦਿੱਤੀ, ਫਿਰ ਦੁਨੀਆ ਦੇ ਸਾਹਮਣੇ ਅਸੀਂ ਇਹ ਖੁੱਲ੍ਹਾ ਐਲਾਨ ਕਰਦੇ ਹਾਂ ਕਿ ਉਹ ਖਾਲਿਸਤਾਨ ਦੀ ਫਾਊਂਡੇਸ਼ਨ ਹੋਏਗੀ। ਔਰ ਬਿਲਕੁਲ ਠੀਕ ਕਿਹਾ ਗਿਆ ਇਸ ਪਲੇਟਫਾਰਮ ਤੋਂ ਕਿ ਇੱਕ ਵਾਰ ਜਦੋਂ ਨਿਸ਼ਾਨਾ ਮਿਥਿਆ ਜਾਂਦਾ ਹੈ, ਫਿਰ ਤੁਸੀਂ ਇਫ ਐਂਡ ਬਟ ਨਹੀਂ ਕਰਦੇ, ਫਿਰ ਤੁਸੀਂ ਖੱਬੇ ਸੱਜੇ ਨਹੀਂ ਦੇਖਦੇ। ਫਿਰ ਭਾਈ ਗੁਰਦਾਸ ਜੀ ਦੇ ਲਫ਼ਜ਼ਾਂ ਵਿੱਚ ਇਸ ਗੱਲ ਤੇ ਸਾਡਾ ਫੋਕਸ ਹੋਏ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਬੀਤਾ। ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ, ਦੁਸ਼ਮਣ ਤੁਹਾਡੇ ਦੋਸਤ ਬਣ ਜਾਂਦੇ ਨੇ। ਔਰ ਉਹੀ ਸਿੱਖ ਰਾਜ ਬਾਬਾ ਬੰਦਾ ਸਿੰਘ ਬਹਾਦਰ ਦਾ, ਜਿਸ ਦੀ ਰਾਇਲ ਸਟੈਂਪ ਦੇ ਉੱਤੇ ਇਹ ਲਫ਼ਜ਼ ਅੰਕਿਤ ਨੇ, ਦੇਹੋ ਤੇਹੋ ਫਤਿਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਦੇਗ ਤੇਗ ਫਤਿਹ ਤੇ ਅਤੁੱਟ ਬਖਸ਼ਿਆਂ, ਅਨਹਿੰਡਡ ਸਪਲਾਈਜ਼ ਦਾ ਕਪੂਰ ਸਿੰਘ ਇਸ ਨੂੰ ਟਰਾਂਸਲੇਟ ਕਰਦੇ ਨੇ, ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਕਿ ਇਹ ਦੇਖ ਇਕਨੋਮਿਕਲ ਪ੍ਰੋਸਪੈਰਿਟੀ ਕਿੰਨਿਆਂ ਕੁ ਨੂੰ ਦੁਨੀਆ ਦੇ ਵਿੱਚ ਅਸੀਂ ਦੱਸ ਸਕੇ ਕਿ ਜਦੋਂ ਅਜੇ ਫ੍ਰੈਂਚ ਰੈਵੋਲੂਸ਼ਨ ਨਹੀਂ ਸੀ ਆਇਆ, ਦੁਨੀਆ ਦੇ ਵਿੱਚ ਲੈਂਡ ਰਿਫਾਰਮ ਨਾਂ ਦੀ ਕੋਈ ਗੱਲ ਨਹੀਂ ਸੀ, ਪਹਿਲਾ ਫਰਮਾਨ ਇਸ ਰਾਇਲ ਸਟੈਂਪ ਦੇ ਥੱਲੇ ਸਿੱਖ ਰਾਜ ਜਿਹੜਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਤਸ਼ਾਹ ਦੇ ਨਾਂ ਤੇ ਸਥਾਪਿਤ ਹੋਇਆ, ਉਸ ਦਾ ਪਹਿਲਾ ਆਰਡਰ ਸੀ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। ਓਵਰਨਾਈਟ ਜੱਟ ਜ਼ਿਮੀਂਦਾਰ ਹੋ ਜਾਂਦੇ ਨੇ। ਅੱਜ ਤੁਸੀਂ ਡੈਫੀਨੇਸ਼ਨ ਇਸ ਨੂੰ ਦੇਖੋਗੇ, ਕੋਈ ਵੀ ਇਸ ਬੈਲਟ ਦੇ ਵਿੱਚ, ਇਹ ਠੀਕ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਲਹਿੰਦੇ ਪੰਜਾਬ 'ਚ ਨਹੀਂ ਗਿਆ, ਲਾਹੌਰ ਨਹੀਂ ਸਾਡੇ ਰਾਜ ਦਾ ਹਿੱਸਾ ਸੀ। ਅੱਜ ਵੀ ਤੁਸੀਂ ਪਾਕਿਸਤਾਨੀ ਪੰਜਾਬ ਦੇਖੋਗੇ ਤੇ ਤੁਹਾਨੂੰ ਜੱਟ ਤੇ ਜ਼ਿਮੀਂਦਾਰ ਦੋ ਅੱਡ-ਅੱਡ ਟਰਮਸ ਨੇ। ਜੱਟ ਗੁਜ਼ਾਰ ਹੈ, ਵਾਹੀ ਕਰਨ ਵਾਲਾ ਹੈ, ਮਾਲਕ ਉਹਦਾ ਕੋਈ ਹੋਰ ਹੈ। ਪਰ ਸਾਡੇ ਇਸ ਖਿੱਤੇ ਦੇ ਵਿੱਚ ਹਰ ਜੱਟ ਜ਼ਿਮੀਂਦਾਰ ਲਫ਼ਜ਼ ਅਸੀਂ ਇਸ ਲਈ ਵਰਤਦੇ ਹਾਂ ਕਿ ਇਹ ਪਹਿਲੇ, ਔਰ ਉਹਦੇ 'ਚ ਮੈਜੋਰਿਟੀ ਉਦੋਂ ਵੀ ਮੁਸਲਮਾਨਾਂ ਦੀ ਸੀ, ਉਹਦੇ 'ਚ ਡਿਸਟਿੰਕਸ਼ਨ ਨਹੀਂ ਸੀ ਕਿ ਸਿਰਫ ਸਿੱਖ ਫਾਰਮਰਜ਼ ਲਈ ਹੈ। ਹਰ ਇੱਕ ਨੂੰ ਇਹ ਰਾਜ ਸ਼ਕਤੀ ਦੀਆਂ ਬਰਕਤਾਂ ਹੁੰਦੀਆਂ ਨੇ। ਇਸ ਦਿਨ ਨੂੰ ਵੀ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਤੇ ਖਾਲਿਸਤਾਨ ਡੈਕਲੇਰੇਸ਼ਨ, ਇਹ ਰਿਜ਼ੋਲਵ ਡੇ ਜਿੱਥੇ ਅਸੀਂ ਇਹਨਾਂ 4 ਦਹਾਕਿਆਂ ਦੇ 1.5 ਲੱਖ ਤੋਂ ਜ਼ਿਆਦਾ ਉਹਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਨਤਮਸਤਕ ਹੁੰਦੇ ਹੈ, ਪ੍ਰਣਾਮ ਕਰਦੇ ਜਿਨ੍ਹਾਂ ਨੇ ਆਪਣੇ ਸਿਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਭੰਨੇ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ ਮਾਨ ਮਤਾ ਹੋਏ, ਸ਼ਾਨ ਮਤਾ ਹੋਏ। ਉਸ ਨਿਸ਼ਾਨੇ ਨੂੰ ਅੱਜ ਅਸੀਂ ਕਿੱਥੇ ਤੱਕ ਲੈ ਕੇ ਆਏ ਹਾਂ, ਤੁਸੀਂ ਸਾਰੇ, ਕਿਉਂਕਿ ਆਲਰੇਡੀ ਬਹੁਤ ਅਸੀਂ ਹੁਣ ਵੈਟਰਨਸ ਦੇ ਵਿੱਚ ਹੀ ਸ਼ਾਮਲ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸਾਡੇ ਕੋਲ ਜਿੱਥੇ ਚੰਗੇ ਅਨੁਭਵ ਨੇ, ਉੱਥੇ ਕਈ ਵਾਰ ਅਸੀਂ ਕਮਜ਼ੋਰ ਗੱਲਾਂ ਵੀ ਉਸ 'ਚੋਂ ਗੁਜ਼ਰੇ। ਪਰ ਮੇਰੀ ਇਹ ਤੁਹਾਨੂੰ ਸਭ ਨੂੰ ਇੱਕ ਰਿਕੁਐਸਟ ਵੀ ਹੈ, ਜਦੋਂ ਇਸ ਕਿਸਮ ਦਾ ਪਲੇਟਫਾਰਮ ਹੁੰਦਾ ਹੈ, ਹੁਣ TV 84 ਰਾਹੀਂ ਇਹ ਲੱਖਾਂ ਲੋਕਾਂ ਤੱਕ ਮੈਸੇਜ ਜਾ ਰਿਹਾ, ਸਾਡੇ ਲਈ ਅੰਦਰ ਬੈਠ ਕੇ ਅਸੀਂ ਸੈਲਫ ਐਨਾਲਿਸਿਸ ਕਰੀਏ, ਕਮਜ਼ੋਰ ਗੱਲ ਨੂੰ ਜ਼ਰੂਰ ਡਿਸਕਸ ਕਰੀਏ, ਪਰ ਸੈਲਫ ਕੰਡੈਮਨੇਸ਼ਨ 'ਚ ਨਾ ਪਈਏ। ਜਿਹੜੀ ਆਪਾਂ ਨਖੇਦੀ ਹੁੰਦੀ ਹੈ ਇਹ ਡੀਮੋਰਲਾਈਜ਼ ਕਰਦੀ ਹੈ। ਸਾਡਾ ਪਾਰਟ ਚੜ੍ਹਦੀ ਕਲਾ ਦਾ, ਨਿਹੰਗ ਬੋਲੇ ਸਾਨੂੰ ਕੀ ਸਿਖਾਉਂਦੇ ਨੇ। ਤੁਸੀਂ ਉਹਨਾਂ ਬੋਲਿਆਂ ਨੂੰ ਅੱਜ ਵੀ ਦੇਖੋਗੇ ਕਿ ਜਦੋਂ ਤੁਹਾਡੇ ਕੋਲ ਕੁਛ ਵੀ ਨਹੀਂ ਹੈ ਤਾਂ ਤੁਸੀਂ ਜਿਹੜੇ ਆ ਉਸ ਕਿਸਮ ਦੇ ਸ਼ਬਦ ਬੋਲ ਰਹੇ ਹੋ, ਉਸ ਕਿਸਮ ਦੀ ਤੁਹਾਡੀ ਵੋਕੈਬਲਰੀ ਹੈ, ਸ਼ਬਦਾਵਲੀ ਹੈ, ਜਿਸ ਦੇ ਵਿੱਚ ਕੋਈ ਢਹਿੰਦੀ ਕਲਾ ਨਹੀਂ। ਢਹਿੰਦੀ ਕਲਾ, ਮਾਯੂਸੀ, ਦਿਲਗੀਰੀ, ਉਦਾਸੀ, ਇਹ ਸਿੱਖ ਡਿਕਸ਼ਨਰੀ ਦੇ ਲਫ਼ਜ਼ ਨਹੀਂ। ਗੁਰੂ ਕਲਗੀਧਰ ਪਾਤਸ਼ਾਹ ਜੇ ਉਸ ਜੀਵਨ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ, ਔਰ ਜਦੋਂ ਅਸੀਂ ਸਰਹੰਦ ਦੀ ਗੱਲ ਕਰਦੇ ਹਾਂ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀ ਸ਼ਹਾਦਤ, ਮਾਤਾ ਗੁਜਰੀ ਜੀ ਦੀ ਸ਼ਹਾਦਤ। ਅੱਜ ਜੇ ਅਸੀਂ ਅਮਰੀਕਨ ਜਿਸ ਸਮਾਜ 'ਚ ਰਹਿੰਦੇ ਹਾਂ, ਅੱਜ ਮਦਰਸ ਡੇ ਵੀ ਹੈ, ਤੇ ਇਸ ਗੱਲ ਦਾ ਧਿਆਨ ਰਹੇ ਕਿ ਇੱਕ ਪੀਰੀਅਡ 'ਚ ਅਸੀਂ ਯਾਦ ਕਰਦੇ ਸੀ ਮਾਤਾ ਗੁਜਰੀ ਜੀ ਨੂੰ, ਜਿਨ੍ਹਾਂ ਦੇ ਪੂਰਾ ਜਿਹੜੇ ਆਪਣੇ ਬੱਚਿਆਂ ਨੂੰ, ਆਪਣੇ ਪੋਤਿਆਂ ਨੂੰ ਦ੍ਰਿੜ ਕਰਵਾ ਰਹੇ ਸੀ ਕਿ ਹਮਰੀ ਕੁਲ ਰੀਤ ਆਈ, ਸੀਸ ਜਾਏ ਪਰ ਧਰਮ ਨਾ ਜਾਏ। ਉਹ ਬੁਰਜ ਦੇ ਵਿੱਚ ਉਹਨਾਂ ਨੂੰ ਮੈਸੇਜ ਨੂੰ ਪੱਕਾ ਕਰ ਰਹੇ ਨੇ ਕਿ ਬੱਚਿਓ ਤੁਸੀਂ ਸਰਹੰਦ ਦੀ ਕਚਹਿਰੀ 'ਚ ਜਾਣਾ ਤੇ ਇਸ ਘਰ ਦੀ ਇਹ ਰੀਤ ਹੈ ਕਿ ਸਿਰ ਚਲਾ ਜਾਏ ਧਰਮ ਨਾ ਜਾਏ। ਅੱਜ ਇੱਥੇ ਸਾਡੀਆਂ ਮਾਤਾਵਾਂ, ਭੈਣਾਂ, ਬੇਟੀਆਂ ਬੈਠੀਆਂ ਨੇ, ਇਸ ਗੱਲ ਨੂੰ ਅਸੀਂ ਯਕੀਨੀ ਬਣਾਈਏ। ਬਹੁਤ ਵਾਰ ਮੈਂ ਪਿਛਲੇ ਆਲਮੋਸਟ 4 ਦਹਾਕਿਆਂ ਤੋਂ ਹੀ ਟਰੈਵਲ ਅਰਾਊਂਡ ਕਰਦਾ
ਯੂਥ ਕੈਂਪਸ ਦੇ ਵਿੱਚ, ਪਰਿਵਾਰਕ ਸਮਾਗਮਾਂ ਦੇ ਵਿੱਚ ਵੀ। ਔਰ ਇਹ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਬੀਤੇ ਕੱਲ ਭਾਈ ਗੁਰਦੇਵ ਸਿੰਘ ਜੀ ਦੀ ਸਪੁੱਤਰੀ ਬੱਚੀ ਨਿਮਰਤ ਕੌਰ ਦਾ ਆਨੰਦ ਕਾਰਜ ਸੀ, ਤੇ ਬਹੁਤ ਸਾਰੇ ਪੰਥਕ ਐਕਟਿਵਿਸਟ ਦੂਰ ਦੁਰਾਡੇ ਆਏ ਹੋਏ ਸੀ ਅੱਜ, ਜਿਨ੍ਹਾਂ ਨੇ ਦੀਵਾਨ ਦੇ ਵਿੱਚ ਹਾਜ਼ਰੀ ਵੀ ਭਰੀ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ, ਬਹੁਤ ਸਾਰਿਆਂ ਨੇ ਇੰਡੀਵਿਜੂਅਲੀ, ਸਰ ਸਤਪਾਲ ਸਿੰਘ ਪੁਰੇਵਾਲ ਦੀਵਾਨ 'ਚ ਬੈਠੇ ਨੇ, ਕਿਰਤ ਕਰਦੇ ਨੇ। ਹੁਣ ਤਾਂ ਬਹੁਤ ਕੁਝ ਯੂਨੀਕੋਡ 'ਚ ਆ ਗਿਆ ਹੈ। ਸਮੁੱਚੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਯੂਨੀਕੋਡ 'ਚ ਠੀਕ ਉਚਾਰਨ ਇਕੱਲੇ ਬੰਦੇ ਨੇ, ਔਰ ਉਹ ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਾਂ ਦੂਸਰੇ ਲੋਕ ਵੀ ਸੀ, ਉਹਨਾਂ ਨੇ ਵੀ ਕਿਹਾ ਇੰਨਾ ਵੱਡਾ ਪ੍ਰੋਜੈਕਟ ਕਿ ਸਿੱਖ ਬੈਠਾ ਕਰ ਰਹੇ, ਇਹ ਨਹੀਂ ਵੀ ਕੰਮ ਨਹੀਂ ਹੋ ਰਿਹਾ। ਸਿੱਖ ਕਾਕਸ ਦਾ ਜ਼ਿਕਰ ਹੋਇਆ ਕਿ ਕਿਵੇਂ 50 ਤੋਂ ਜ਼ਿਆਦਾ 193 ਦੁਨੀਆ ਦੇ ਮੁਲਕ ਨੇ, ਕਿੰਨੇ ਕੁ ਮੁਲਕਾਂ ਦੇ ਕੋਲ ਆਪਣੀ ਕਾਕਸ ਹੈ। ਕ੍ਰਿਟਿਸਿਜ਼ਮ ਕਰਨ ਵਾਲਿਆਂ ਨੇ ਤੁਰੇ ਰਹਿਣਾ, ਉਹਨਾਂ ਨੇ ਪਿੱਛੇ ਨਹੀਂ ਹਟਣਾ। ਔਰ ਮੈਨੂੰ ਯਾਦ ਹੈ ਜਦੋਂ ਸਿੱਖ ਕਾਕਸ ਬਣ ਰਹੀ ਸੀ, ਅਨੁਪਮਾ ਰਾਓ, ਹੁਣ ਉਹ ਰਿਟਾਇਰ ਹੋ ਗਈ, ਉਹ ਇੰਡੀਆ ਦੀ ਐਂਬੈਸਡਰ ਸੀ ਵਾਸ਼ਿੰਗਟਨ DC 'ਚ। ਔਰ ਜਿਹੜੇ ਪਹਿਲੇ ਕੋ-ਚੇਅਰ ਡੈਮੋਕ੍ਰੈਟਿਕ ਪਾਰਟੀ ਵੱਲੋਂ ਸੀ ਜੂਡੀ ਚੌ, ਉਹਦੇ ਦਫ਼ਤਰ 'ਚ ਅਨੁਪਮਾ ਰਾਓ ਇਹ ਸਾਰੇ ਜਿਹੜੇ ਡਿਪਲੋਮੈਟਸ ਦੇ ਕਾਇਦੇ ਕਾਨੂੰਨ ਹੁੰਦੇ ਨੇ ਉਹਨੂੰ ਛਿੱਕੇ ਤੇ ਟੰਗ ਕੇ ਖੁਦ ਲੌਬੀ ਕਰ ਰਹੀ ਸੀ ਕਾਂਗਰਸ ਜਾ ਕੇ। ਜੂਡੀ ਚੌ ਦੇ ਦਫ਼ਤਰ 'ਚ ਗਈ ਕਿ ਜੀ ਆਲਰੇਡੀ ਇੰਡੀਆ ਕਾਕਸ ਐਗਜ਼ਿਸਟ ਕਰਦੀ ਹੈ, ਕੀ ਲੋੜ ਹੈ ਸਿੱਖ ਕਾਕਸ। ਉਹਨੇ ਕਿਹਾ ਜੀ ਮੇਰੇ ਕੰਸਟੀਟਿਊਐਂਟ ਸਿੱਖ ਨੇ, ਇੱਥੇ ਹੇਟ ਕ੍ਰਾਈਮ ਹੋ ਰਿਹਾ, ਇੱਥੇ ਦੂਸਰੇ ਉਹਦੀਆਂ ਲੋੜਾਂ ਨੇ। ਹੁਣ ਜੇ ਇੰਡੀਆ ਦੀ ਐਮਬੈਸੀ ਨੂੰ, ਉਹਨਾਂ ਦੀ ਹਕੂਮਤ ਨੂੰ, ਉਹਨਾਂ ਦੀ ਇੰਟੈਲੀਜੈਂਸ ਏਜੰਸੀਆਂ ਨੂੰ ਇਸ ਗੱਲ ਦੀ ਸਮਝ ਆਈ ਕਿ ਇਹ ਸਿੱਖ ਕਾਕਸ ਕਿੱਧਰ ਨੂੰ ਜਾਏਗੀ, ਤੇ ਆਪਣੇ ਹੀ ਲੱਗੇ ਹੋਣ ਜੀ ਖਾਲਿਸਤਾਨ ਦਾ ਮਤਾ ਨਹੀਂ ਹੋਇਆ ਜੀ, ਫਲਾਣਾ ਨਹੀਂ ਹੋਇਆ ਜੀ, ਢਮਕਾ ਨਹੀਂ ਹੋਇਆ ਜੀ, ਇਹ ਜਿਹੜੇ ਨਾਲ ਨਾਲ ਰਹਿੰਦੇ ਨੇ। ਪਰ ਔਰ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਜਿਹੜਾ ਇਸ ਵੇਲੇ ਬਹੁਤ ਕੰਮ ਹੋ ਰਿਹਾ ਬਹੁਤ ਫੀਲਡ 'ਚ। ਅਸੀਂ ਗੁਰਦੁਆਰਾ ਸਾਹਿਬਾਨ 'ਚ ਜਿਹੜੇ ਬੱਚਿਆਂ ਨੂੰ ਪੰਜਾਬੀ ਗੁਰਮਤ ਦੀ ਸਿੱਖਿਆ ਦਿੰਦੇ ਨੇ, ਪੇਰੈਂਟਸ ਕੈਂਪ ਲੱਗਦੇ ਨੇ, ਹਿਊਮੈਨੀਟੇਰੀਅਨ ਕੰਮ। ਹੁਣ ਇਹ ਠੀਕ ਹੈ ਕਿ ਹੇਟ ਕ੍ਰਾਈਮ ਅੱਜ ਵੀ ਹੋ ਰਿਹਾ, ਇਹ ਕਹੀਏ ਕਿ ਇੱਥੇ ਨਿਊਯਾਰਕ 'ਚ ਘਟਨਾਵਾਂ ਹੋਈਆਂ ਨੇ, ਉਹ ਰਹਿਣਾ ਹੀ ਨਹੀਂ ਉਸ ਕਿਸਮ ਦੇ। ਲੇਕਿਨ ਅੱਜ ਤੋਂ 30-35 ਸਾਲ ਪਹਿਲਾਂ ਸਾਡੇ ਕੋਲ ਸੰਸਥਾਵਾਂ ਨਹੀਂ ਸਨ। ਅੱਜ ਯੂਨਾਈਟਿਡ ਸਿੱਖਸ ਹੋਏ, ਖਾਲਸਾ ਏਡ ਹੋਏ, ਸੈਂਡਐਫ ਹੋਏ, ਕਿੰਨੀਆਂ ਆਰਗੇਨਾਈਜੇਸ਼ਨਸ ਨੇ, ਕੋਈ ਕਿਤੇ ਕੰਮ ਕਰ ਰਿਹਾ, ਕੋਈ ਕਿਤੇ ਕਰ ਰਿਹਾ। ਕਿਸੇ ਨੂੰ ਕ੍ਰਿਟਿਸਾਈਜ਼ ਨਾ ਕਰੀਏ। ਇਹ ਠੀਕ ਹੈ ਕਿ ਖਾਲਸਾ ਗੁਰੂ ਕਾ ਲਾਡਲਾ ਹੈ, ਜੰਗ ਵੀ ਖਾਲਸੇ ਨੇ ਲੜਨੀ ਹੈ, ਖਾਲਿਸਤਾਨ ਦੀ ਲੜਾਈ ਉਸ ਲਾਡਲੇ ਪੰਥ ਵਾਂਗ ਹੈ ਜਿਹੜਾ ਫਾਈਨਲ ਭਾਈ ਬਚਿੱਤਰ ਸਿੰਘ ਦਾ ਰੋਲ ਹੈ। ਮੈਂ ਅਕਸਰ ਇਹ ਕਹਿੰਦਾ ਕਿ ਸਾਡੇ ਸਾਹਮਣੇ ਆਨੰਦਪੁਰ ਦਾ ਮਾਡਲ ਹੈ। ਭਾਈ ਨੰਦ ਲਾਲ ਕਲਮ ਦੇ ਨਾਲ ਸੇਵਾ ਕਰ ਰਹੇ ਨੇ। ਜੇ 10ਵੇਂ ਪਾਤਸ਼ਾਹ ਕਹਿੰਦੇ ਨੇ ਕਿ ਦੀਵਾਨ 'ਚ ਸਾਰੇ ਹਥਿਆਰਬੰਦ ਹੋ ਕੇ ਆਓ, ਭਾਈ ਨੰਦ ਲਾਲ ਵੀ ਵੱਡੀ 3 ਫੁੱਟੀ ਸ੍ਰੀ ਸਾਹਿਬ ਲੈ ਕੇ ਆ ਜਾਂਦੇ ਨੇ। ਗੁਰੂ ਸਾਹਿਬ ਭਾਈ ਸਾਹਿਬ ਦੇ ਸਿਰ ਤੇ ਹੱਥ ਰੱਖ ਕੇ ਇੱਕ ਕਲਮ ਉਹਨਾਂ ਨੂੰ ਫੜਾ ਕੇ ਕਹਿੰਦੇ ਨੇ ਭਾਈ ਸਾਹਿਬ ਤੁਸੀਂ ਕਲਮ ਚਲਾਓ, ਤੁਹਾਡੀ ਕਲਮ। ਔਰ ਇਹ ਅਕਸਰ ਉਸ ਪਰੰਪਰਾ ਦਾ ਹਿੱਸਾ ਰਿਹਾ ਕਿ ਇੱਕ ਜਿਹੜੀ ਪੈਨ ਵਿਚਲੀ ਸਿਆਹੀ ਹੈ ਉਹ ਵੀ ਕਈ ਵਾਰ ਸ਼ਹੀਦਾਂ ਦੇ ਖੂਨ ਵਾਂਗ ਕ੍ਰਾਂਤੀਕਾਰੀ ਹੁੰਦੀ ਹੈ। ਅਸੀਂ ਦੇਖਦੇ ਹਾਂ ਜੇ ਭਾਈ ਨੰਦ ਲਾਲ ਨੇ ਉਹ ਸਭ ਕੁਝ ਨਾ ਬਿਆਨਿਆ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੁਸਨ ਨੂੰ, ਉਹਨਾਂ ਦੇ ਜਮਾਲ ਨੂੰ, ਉਹਨਾਂ ਦੇ ਜਲਾਲ ਨੂੰ ਜੇ ਅਸੀਂ ਕਦੇ ਸਮਝਣਾ ਭਾਈ ਨੰਦ ਲਾਲ ਤੋਂ ਬਿਨਾਂ ਸਾਨੂੰ ਕੌਣ ਸਮਝਾ ਸਕਦਾ। ਤੇ ਜੇ ਭਾਈ ਕਨ੍ਹਈਆ ਜੀ ਸ਼ਿਕਾਇਤ, ਸੱਜਣਾ ਦੁਸ਼ਮਣ ਸਭ ਨੂੰ ਪਾਣੀ ਪਿਆਉਂਦੇ ਨੇ, ਤੇ ਗੁਰੂ ਸਾਹਿਬ ਮਲਮ ਦੀ ਉਹਨਾਂ ਨੂੰ ਜਿਹੜੀ ਹੈ ਉਹ ਵੀ ਦਿੰਦੇ ਨੇ ਕਿ ਭਾਈ ਉਹਨਾਂ ਦੇ ਜ਼ਖਮਾਂ ਤੇ ਮਲਮ ਵੀ ਲਾਓ। ਇਹ ਖੂਬਸੂਰਤੀ ਹੈ ਉਸ ਅਨੰਦਪੁਰ 'ਚ। ਪਰ ਅਸੀਂ ਜਦੋਂ ਭਾਈ ਬਚਿੱਤਰ ਸਿੰਘ ਦਾ ਜ਼ਿਕਰ ਕਰਦੇ ਹਾਂ, ਛੋਟੇ ਕੱਦ ਦੇ 5 ਫੁੱਟ 2 ਇੰਚ ਹੋਣਗੇ, ਹਾਥੀਆਂ ਵਰਗਾ ਦੁਨੀ ਚੰਦ ਦੌੜ ਜਾਂਦੇ, ਤੇ ਗੁਰੂ ਦੇ ਥਾਪੜੇ ਵਾਲਾ ਮਹਾਨ ਭਾਈ ਬਚਿੱਤਰ ਸਿੰਘ, ਉਹਨਾਂ ਦਾ ਨਾਗਣੀ ਬਰਛਾ ਉਸ ਸਾਰੇ ਜ਼ੁਲਮ ਔਰ ਹੰਕਾਰ ਦੇ ਤਵਿਆਂ ਨੂੰ ਚੀਰ ਕੇ ਆਰ ਪਾਰ ਹੋ ਜਾਂਦਾ। ਇਹ ਉਹੀ ਆਨੰਦਪੁਰ ਸਾਰੇ ਹੀ ਆਪਣੇ ਪ੍ਰੀਤਮ ਨੂੰ ਰਿਝਾ ਰਹੇ ਨੇ। ਜਦੋਂ ਭਾਈ ਕਨ੍ਹਈਆ ਜੀ ਦੇ ਉਸ ਸਾਰੇ ਵਾਰਤਾਲਾਪ ਨੂੰ ਭਾਈ ਵੀਰ ਸਿੰਘ ਕਲਮਬੱਧ ਕਰਦੇ ਨੇ ਤਾਂ ਇੱਕ ਲਾਈਨ ਕਹਿੰਦੇ ਨੇ ਕਿ ਤੈਨੂੰ ਪਿਆ ਪਿਲਾਵਾਂ ਪਾਣੀ ਮੇਰੇ ਦਿਲ ਦੇ ਸਾਈਂ, ਮੈਂ ਤਾਂ ਤੈਨੂੰ ਪਾਣੀ ਪਿਆਉਂਦਾ। ਇਹ ਸਾਰੇ ਜਿਹੜੇ ਅੱਜ ਗੁਰੂ ਦਾ ਖਾਲਸਾ ਜਿਸ ਫੀਲਡ ਦੇ ਵਿੱਚ ਵੀ ਕੰਮ ਕਰ ਰਿਹਾ ਉਹਨਾਂ ਦੀ ਸਪੋਰਟ ਕਰੀਏ। ਹਾਂ, ਇੱਕ ਗੱਲ ਜਿਹੜੀ ਮੈਂ ਕਨਕਲੂਜਨ ਦੇ ਵਿੱਚ ਕਹਿਣਾ ਚਾਹੁੰਦੇ, ਇਹ ਠੀਕ ਹੈ ਸਾਡੀਆਂ ਇੰਸਟੀਟਿਊਸ਼ਨਸ ਬਹੁਤ ਸਾਰੀਆਂ ਬੈਕ ਹੋਮ ਵੀ, ਇੱਥੇ ਵੀ ਤੁਸੀਂ ਖੁਸ਼ਕਿਸਮਤ ਹੋ ਇਸ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਜਾਂ ਅਸੀਂ ਦੂਸਰੇ ਪਾਸੇ ਬਹੁਤ ਸਾਰੇ, ਮੈਂ ਹੁਣ ਜੇ ਕਹਾਂਗਾ ਤਾਂ ਸ਼ਾਇਦ ਕਈ ਨਾਰਾਜ਼ ਹੋਣਗੇ, ਕੰਪਰੋਮਾਈਜ਼ਡ ਪੋਜੀਸ਼ਨ ਹੈ। 80% ਗੁਰਦੁਆਰੇ ਜਿਹੜੇ ਖਾਲਿਸਤਾਨੀ ਬੈਨਰ ਥੱਲੇ ਵੀ ਬਣੇ ਨੇ ਕੰਪਰੋਮਾਈਜ਼ਡ ਨੇ। ਉਹ ਕੋਸ਼ਿਸ਼ ਕਰਦੇ ਨੇ ਮਿਨੀਮਾਈਜ਼ ਹੋਏ, ਜਦੋਂ ਸਾਰੇ ਚਲੇ ਚੁਲੇ ਜਾਣ, ਤੁਸੀਂ ਮਾੜੀ ਮੋਟੀ
ਗੱਲਬਾਤ ਕਰ ਲਓ, ਕਿਉਂਕਿ ਐम्बेसियां कॉन्सुलेट्स सिर्फ ट्रांसनैशनल रिप्रैशन तक नहीं, बहुत ज़्यादा प्रैशर कल ओंटारियो गुरुद्वारा कमेटी नाल संबंधित जिहड़ा एक वड्डा नगर कीर्तन गुरुद्वारा मार्टन तो स्पिरिचुअल सेंटर तक जांदा है, वो भी गल कर रहे सी। उन्होंने सिख जैनोसाइड का मता ओंटारियो असैंबली च पास करवाया। उन्होंने कहा भी किवें साडे इस नगर कीर्तन जिहड़ा सरी दे नगर कीर्तन तो बाद दूसरा वड्डा नगर कीर्तन बन गया, 5 लाख सिखां ने उहदे च पार्टिसिपेट कीता और उहदे च जिन्हां ने आउणा सी उन्हां नूं अखीरली मोमेंट ते मुकराया गया। कैनेडियन पार्लीमेंट के मैंबरां नूं भी इन्ना ज़्यादा प्रैशर है भी इस सब के बावजूद जदों इस किस्म का वरतारा हुंदा है, बहुत बार पूछा जाता है की कीता जाए। मैं समझदा भी अपने घरां नूं संभाल लईए। जिन्हां घरां दे विच मावां जप जी पढ़दे आटा गुन्नदियां ने, बच्चियां नूं तैयार करके स्कूले तोरदियां ने, शाम नूं परिवार रहरास करदा है, अपने बच्चियां नूं फैमिली पक्की यूनिट है। ये शिकायत ना करिए जी SGPC की करती है, फलाना प्रचार नहीं करता, ढिमका प्रचार नहीं। असी खुद ये साडी प्राइमरी है, ये साडा बेस्टियन है, ये साडा किला है, साडी फैमिली साडा किला है। और उस दे विच जे असी सिक्खी वैल्यूज़ भरांगे, हो सकता है जिस किस्म के झक्खड़ तूफान ने क्रॉस कल्चर बच्चियां साडे ग्रो हुंदे ने, शायद उन्हां चों भी किसी दे पैर उखड़ जाण, पर वो वापस परत आउणगे। उन्हां च सिक्खी वैल्यूज़, उन्हां च राज शक्ति, उन्हां च पोलीटिकल पावर की गल और उन्हां नूं सिख होण दा प्राइड, ये सब तो इंपॉर्टेंट पार्ट है। और अज जदों कि असीं उस अकाल तख्त साहिब के मुकाम तो, अकाल तख्त साहिब तो हज़ारां मील दूर इस दिन नूं याद कर रहे हैं, पंजाब की धरती के उन्हां योधियां नूं भी, उस लीडरशिप नूं भी सैल्यूट करते हैं कि जिन्हां ने इस सारे पीरीयड च बदतर हालातां दे हुंदियां भी आ नवीं हुकूमत भगवंत मान की 400 के करीब इन्हां ने पुलिस मुकाबले बनाए। पहलियां हुकूमतां आतंकवादी, अलगाववादी और उग्रवादी कह के मारदियां रही, हुण गैंगस्टर कह के मार रहे हैं। जिस किस्म का माहौल इन्होंने बनाया हुआ, इस सब के बावजूद जे 26 जनवरी 1986 का सरबत खालसा होंदा है, एक पॉजिटिव पार्ट है कि दल खालसा, पंच प्रधानी, श्रोमणी अकाली दल अमृतसर, हवारा कमेटी एक प्लेटफॉर्म पर होंगे ने। 29 अप्रैल भी बुरज अकाली फूला सिंह तो अकाल तख्त साहब तक मार्च होया। ये है जो तुसी रिजिलियंस, अपने रिजॉल्व नूं दोहराते हो बार बार। और ये बिल्कुल ठीक है, पातशाही सतगुर दे कोल है, देश के काल टाइम एंड स्पेस या अकाल पुरख दे कोल है। मैं कल भी गुरुद्वारा ग्लैनरॉक च गया सी कि इन्हां 40 वरियां कोई ऐसा दस दे कि कोई ऐसा सूरज चढ़े जिन्हें सिखां नूं यकीन दहानी करवा दी होए कि दिल्ली तख्त की नीति सिखां प्रति बदल गई है, तो फिर तुसी कल नूं ये कह सको कि जी असी हुण एक स्टैप थल्ले आके देख लेंदे हैं, असी कनेडा वर्गा डोमिनियन स्टेटस ले लेंदे हैं, या आस्ट्रेलिया वर्गा ले लेंदे हैं, या न्यूजीलैंड वर्गा ले लेंदे हैं। वो तो एक तो बाद एक, जे इंदिरा गांधी ने इन्हां पॉलिसीज़ नूं जून 84 च लागू किया है, अमित शाह पार्लियामेंट दे विच खलो के जदों ये कहंदा है कि इनको कैसे माफ़ कर दें, इन्होंने माफ़ी तो मांगी नहीं है। और सानू फख्र होना चाहिए जथेदार जगतार सिंह हवारा जिन्हां नूं सरबत खालसा चब्बे जिहड़ा 2015 च होया, उन्होंने जथेदार थापिया, अकाल तख्त है, बैक पेन है, टॉर्चर चो गुजरते हैं, बंद सैलों च कीते हुए ने, बीड़ियां हथकड़ियां ने, पर तुसी कदे उन्हां दे चेहरे ते वो जलाल जां ईवन वीडियो कॉन्फ्रेंस कराई भी पेशिया च खालिस्तान जिंदाबाद नालों जजां दा स्वागत करते हैं। जो इस किस्म का रिजॉल्व उत्थे कायम है, उत्थे पंजाब की धरती ते इस गल का ध्यान रहे। बहुत बार जिवें भाई रजिंदर सिंह होरां ने भी दस्सिया, ये सिम्पटम्स ने कि भाई भईए ने, माइग्रेशन है, पतत पुणा है, नशे ने, दूजे तीजे ने। पर मैं सर कपूर सिंह जिहड़े 20वीं सदी के महान सिख फिलोसफर होए ने, उन्होंने इस कथन के नाल ये याद दहानी करवाना चाहता है। वो कहते सन कि हर साज नूं वजाण तो पहला सुर किया जाता है, उसकी ट्यूनिंग की जाती। खालसा एक ऐसा साज है जिसकी ट्यूनिंग 10 पातशाहियों ने की हुई है। जो ही उंगल साज से टिकी इन्हें गुंजारा पा देनी है। वो उंगल बाबा बंदा सिंह बहादुर की टिकी,
ਜਾਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਟਿੱਕੀ ਇਸ ਸਾਜ਼ ਨੇ ਗੁੰਜਾਰਾ ਪਾਈਆਂ ਨੇ। ਉਹ ਧਰਤੀ ਹਮੇਸ਼ਾ ਤਿਆਰ ਹੈ, ਪਰ ਅੱਜ ਬਹੁਤ ਵੱਡੀ ਜ਼ਿੰਮੇਵਾਰੀ 5 ਮਿਲੀਅਨ ਤੋਂ ਜ਼ਿਆਦਾ ਸਿੱਖ ਡਾਇਸਪੋਰਾ ਕੋਲ ਹੈ। ਸਾਡੀਆਂ ਜਥੇਬੰਦੀਆਂ ਤੋਂ ਬਹੁਤ ਸਾਰੀ ਤਵੱਕੋ ਹੈ ਉੱਥੋਂ ਦੇ ਪੰਜਾਬ ਦੇ ਸਿੱਖਾਂ ਨੂੰ ਵੀ ਔਰ ਓਵਰਆਲ ਵੀ। ਇਸ ਲਈ ਇੰਡੀਅਨ ਹਕੂਮਤ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲਿਆ। ਅਸੀਂ ਆਪਣਾ ਰਿਜ਼ੋਲਵ ਵੀ ਦਿੱਤਾ ਹੈ, ਖਾਲਿਸਤਾਨ ਰੈਫਰੈਂਡਮ ਰਿਜ਼ੋਲਵ ਹੈ ਜਿਹਦੇ 'ਚ ਲੱਖਾਂ ਲੋਕ ਬਾਹਰ ਨਿਕਲਦੇ ਨੇ ਕਿ ਅਸੀਂ ਖਾਲਿਸਤਾਨ ਚਾਹੁੰਦੇ ਹਾਂ। ਉਹ ਦਿਨ ਦੂਰ ਨਹੀਂ, ਪਾਤਸ਼ਾਹੀ ਗੁਰੂ ਨੇ ਦਿੱਤੀ ਹੋਈ ਹੈ। ਕੌਮ ਨੂੰ ਗੁਰੂ ਨੇ ਬੇਕਰੇ ਨਹੀਂ ਰਹਿਣ ਦੇਣਾ। ਸਰ ਕਪੂਰ ਸਿੰਘ ਆਪਣੇ ਉਦਾਸ ਪਲਾਂ ਦੇ ਵਿੱਚ ਵੀ ਫਿਰ ਇਹ ਕਹਿੰਦੇ ਸੀ ਕਿ ਨਹੀਂ, 10ਵੇਂ ਪਾਤਸ਼ਾਹ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ ਹਉ ਸੰਭਾਲ ਕਰੋ ਤਿਸ ਕੇਰੀ। ਉਹ ਦਿਨ ਦੂਰ ਨਹੀਂ ਜਦੋਂ ਦਰਿਆਏ ਜਬਰਾਂ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਹਕੀਕਤ ਹੋਏਗਾ। ਪੁਰਾਤਨ ਸਿੰਘਾਂ ਦਾ ਵਿਸ਼ਵਾਸ ਜੋ ਅੱਜ ਇਹਨਾਂ 4 ਦਹਾਕਿਆਂ ਦੇ ਖਾਲਿਸਤਾਨ ਦੇ ਸ਼ਹੀਦ ਸਿੰਘਾਂ ਸਿੰਘਣੀਆਂ ਦਾ ਵਿਸ਼ਵਾਸ ਸੀ। ਜੇਲ੍ਹਾਂ 'ਚ ਬੰਦ ਸਾਡੇ ਬੰਦੀ ਸਿੰਘਾਂ ਦਾ ਰਿਜ਼ੋਲਵ ਹੈ, ਦਿੱਲੀ ਤਖਤ ਪਰ ਬਹੇਗੀ आप गुरु की फौज, छतर चुलेंगे शीस पर, बड़ी करेगी मौज। किसी भी पुरचुक लई मुआफी। वाहिगुरू जी का खालसा, वाहिगुरू जी की फतेह।